अस्सलामुअलैकुम, गुड मॉर्निंग सोहणियो, गुड मॉर्निंग। लो बई बड़ा प्यारा दिन चढ़िया वे, धुप तो निकली है लेकिन बारिश की पेशन गोई सी। राती असीं देख के सुते सा, पर एवे कि अल्लाह सोहणे दे काम ने, भावें हुणे बदल आ जाण ते भावें धुप रवे। यूके दे वैदर दा बस यही गैर यकीनी जिहड़ी ना सूरत हाल हमेशा मौजूद रहिंदी। ते इस तों असीं फायदा चुकने आ, कोशिश करने आ कि नाश्ते तो फारिग हो के ਕੱਪੜੇ ਛੱਪੜੇ ਆਪਣੇ ਧੋ ਲਈਏ, ਕੱਪੜਿਆਂ ਦੀ ਧਵਾਈ ਕੱਢ ਲਈਏ। ਨਾਸ਼ਤਾ ਤਿਆਰ ਹੈ। ਲਓ ਬਈ ਇਹ ਤੁਸੀਂ ਰੋਜ਼ ਹੀ ਦੇਖਦੇ ਹੋ, ਇਹੀ ਨਾਸ਼ਤਾ ਬੋਰਿੰਗ ਨਾਸ਼ਤਾ ਮੇਰਾ ਇਹੀ ਨਾਸ਼ਤਾ ਹੁੰਦਾ ਵੇ। ਅਤੇ ਨਾਲ ਵੱਡਾ ਸਾਰਾ ਹੁੰਦਾ ਚਾਹ ਦਾ ਕੱਪ, ਅਤੇ ਨਾਲ ਤੁਹਾਨੂੰ ਹਰ ਜਗ੍ਹਾ ਮੇਰੀ ਕੋਲਡ ਕਰੀਮ ਨਜ਼ਰ ਆ ਜਾਂਦੀ, ਤਿੱਬਤ ਕੋਲਡ ਕਰੀਮ। ਅਤੇ ਚਲੋ ਬਈ ਹੁਣ ਹੋਰ ਕੀ ਨਾਸ਼ਤਾ ਕਰਨਾ, ਬਸ ਇਹੀ ਕਰਦੇ ਜਾਵਾਂਗੇ ਰੋਜ਼ਾਨਾ ਦੇ ਹਿਸਾਬ ਦੇ ਨਾਲ। सुबह होती है, शाम होती है, उम्र यूं ही तमाम होती है। नाश्ता ख़त्म हो गया वे तो हुण असीं लगन लगे हांडी ਵੱਲ। ਤੇ ਹਾਂਡੀ ਅੱਜ ਬਣ ਰਹੀ ਹੈ ਜੀ ਫਲੀਆਂ, ਸੋਹਣੀਆਂ ਸੋਹਣੀਆਂ ਫਲੀਆਂ ਤੇ ਨਾਲ ਆਲੂ ਫਲੀਆਂ ਦਾ ਸਾਲਨ ਬਣ ਰਿਹਾ। ਹਰੀ ਮਿਰਚ ਕੱਢ ਕੇ ਰੱਖ ਰਹੀ, ਟਮਾਟਰ ਔਰ ਪਿਆਜ਼। ਟਮਾਟਰ ਇੱਕ ਹੋਰ ਹੁੰਦਾ ਤਾਂ ਠੀਕ ਸੀ, ਪਰ ਮੇਰੇ ਕੋਲ ਇਸ ਵੇਲੇ ਇੱਕ ਹੀ ਹੈ, ਤੇ ਚਲੋ ਵੀ ਇੱਕ ਨਾਲ ਹੀ ਗੁਜ਼ਾਰਾ ਚਲਾ ਲਾਂਗੇ। ਤੇ ਇਹ ਛੱਲੀਆਂ ਜਿਹੜੀਆਂ ਨੇ ਮੈਂ ਉਸ ਲੈ ਕੇ ਆਈ ਸਾਂ, ਕਾਫੀ ਦਿਨ ਹੋ ਗਏ ਨੇ ਲੈ ਕੇ ਆਈ ਸਾਂ, ਪਰ ਇਤਫਾਕ ਐਸਾ ਵੇ ਕਿ ਉਹਦੇ ਸਬਜ਼ੀ ਵਾਲੇ ਖਾਨੇ 'ਚ ਹੀ ਪਈਆਂ ਰਹੀਆਂ, ਕੱਢੀਆਂ ਹੀ ਨਹੀਂ। ਅੱਜ ਮੈਂ ਕਿਹਾ ਚਲੋ ਇਹਨੂੰ ਬੋਇਲ ਕਰਕੇ ਤੇ ਅਸੀਂ ਛੱਲੀਆਂ ਖਾਂਦੇ ਹਾਂ, ਆਪਣੇ ਬਚਪਨ ਦੀ ਇੱਕ ਯਾਦ ਤਾਜ਼ਾ ਕਰਨੇ ਆ। ਨਾਲ ਅਸੀਂ ਕੱਟਾਂਗੇ ਮਿੱਠਾ ਖਰਬੂਜ਼ਾ, ਅਤੇ ਨਾਲ ਸਾਡੀ ਜਿਹੜੀ ਪੱਤੀ ਹੈ ਬਈ ਇਹ ਤਾਂ ਖ਼ਤਮ ਹੋ ਗਈ ਹੈ, ਅਤੇ ਅਸੀਂ ਪਿੱਛੋਂ ਲੈ ਕੇ ਆ ਗਏ ਸਟੋਰ ਵਿੱਚ, ਅਤੇ ਅਸੀਂ ਇਹ ਡੱਬਾ ਆਪਣਾ ਪੱਤੀ ਵਾਲਾ ਭਰ ਲਵਾਂਗੇ। ਅਤੇ ਬਾਕੀ ਇਹ ਵੱਡਾ ਪੈਕਟ ਜਿਹੜਾ ਵੇ ਯਾਰਕਸ਼ਾਇਰ ਟੀ, ਇਹ ਵਾਲੀ ਅਸੀਂ ਪੀਂਦੇ ਹਾਂ ਚਾਹ ਦੀ ਪੱਤੀ, ਅਤੇ ਇਸ ਨੂੰ ਅਸੀਂ ਬੜਾ ਲੈ ਕੇ ਪੈਕਟ ਮੰਗਾ ਲੈਂਦੇ ਹਾਂ। ਔਨਲਾਈਨ ਆ ਜਾਂਦਾ ਵੇ ਐਮਾਜ਼ੋਨ ਤੋਂ, ਜਿਹੜੀ ਸਾਡੀ ਡਿਲੀਵਰੀ ਹੋ ਜਾਂਦੀ ਹੈ, ਅਤੇ ਬਸ ਬਈ ਇਹ ਫਿਰ ਕਾਫੀ 2-3 ਮਹੀਨੇ ਚੱਲ ਜਾਂਦਾ ਵੇ। ਬਹਿਰਹਾਲ ਅਸੀਂ ਹੁਣ ਚੱਲਦੇ ਹਾਂ। ਇਹਦੇ ਵਿੱਚ ਦੇਖੋ ਜੀ 1040 ਟੀ ਬੈਗਸ ਹੁੰਦੇ ਨੇ, ਅਤੇ ਖਾਸਾ ਚੱਲ ਜਾਂਦਾ। ਮੈਂ ਤਾਂ 2 ਟੀ ਬੈਗ ਪਾਉਂਦੀ ਹਾਂ, ਬਾਕੀ ਘਰ ਵਾਲੇ ਸਾਰੇ ਇੱਕ ਪਾ ਕੇ ਪੀਂਦੇ ਨੇ, ਪਰ ਮੈਨੂੰ ਤਾਂ 2 ਕੜਕ ਚਾਹ ਪੀਣੀ ਹੁੰਦੀ ਹੈ, ਇਸ ਤੋਂ ਮੈਂ 2 ਪਾਉਂਦੀ ਹਾਂ। ਅਤੇ ਚਲੋ ਇਹ ਹੁਣ ਮੈਂ ਇੱਥੇ ਫਿਲ ਕਰ ਲਿਆ ਵੇ, ਰੱਖ ਦੇਵਾਂਗੀ। ਇਹ ਦੇਖੋ ਹਾਏ ਅੱਲਾ, ਮੈਂ ਸਬਜ਼ੀ ਕੱਢੀ ਨਾ, ਚਲੋ ਇੱਕ ਅੰਬ ਨਿਕਲ ਆਇਆ ਵਿਚਾਰੇ ਦੀ, ਕੀ ਹਾਲਤ ਹੋ ਗਈ ਹੈ, ਮੈਨੂੰ ਪਤਾ ਹੀ ਨਹੀਂ ਚੱਲਿਆ ਸਬਜ਼ੀ ਦੇ ਪਿੱਛੇ ਕਿਤੇ ਰਹਿ ਗਿਆ। ਹੁਣ ਮੈਂ ਕੱਟ ਕੇ ਦੇਖਣੀ ਆ, ਜੇ ਕੁਛ ਸਹੀ ਹੋਏਗਾ ਤਾਂ ਮੈਂ ਥੋੜ੍ਹਾ ਜਿਹਾ ਖਾ ਲਾਂਗੀ, ਨਹੀਂ ਤਾਂ ਸੁੱਟਣਾ ਪਏਗਾ, ਬੜਾ ਦਿਲ ਦੁੱਖ ਰਿਹਾ ਵੇ। ਅਤੇ ਚਲੋ ਵੀ ਹੁਣ ਅਸੀਂ ਸ਼ਦੀਦ ਕਿਸਮ ਦਾ ਖਲਾਰਾ ਜਿਹੜਾ ਪਿਆ ਵੇ ਸਮੇਟੀਏ, ਅਤੇ ਅਸੀਂ ਇਹ ਆਪਣੀ ਲਹਿਰੀਆਂ ਸੋਹਣੀਆਂ ਫਲੀਆਂ ਕੱਟੀਏ। ਪਾਕਿਸਤਾਨ 'ਚ ਜਿਹੜੀਆਂ ਫਲੀਆਂ ਮਿਲਦੀਆਂ ਨੇ ਲੋਬੀਏ ਦੀਆਂ, ਉਹ ਥੋੜ੍ਹੀ ਇੰਨੇ ਸਾਈਜ਼ ਦੀਆਂ ਹੁੰਦੀਆਂ ਨੇ, ਇਹ ਖਾਸੀਆਂ ਲੰਬੀਆਂ ਨੇ। ਇਹਨੂੰ ਇਲਾਸਟਿਕ ਪਾ ਕੇ ਇਸ ਤਰ੍ਹਾਂ ਹੀ ਉਹਨਾਂ ਨੇ ਰੱਖਿਆ ਹੁੰਦਾ ਵੀ, ਉੱਥੇ ਦੁਕਾਨ 'ਤੇ ਵੀ ਇਸ ਤਰ੍ਹਾਂ ਹੀ ਪਈਆਂ ਹੁੰਦੀਆਂ ਨੇ ਸ਼ੌਪ 'ਤੇ, ਅਤੇ ਪਕਾਉਣ 'ਚ ਵੀ ਬੜੀ ਮਜ਼ੇਦਾਰ ਲੱਗਦੀਆਂ। ਅਤੇ ਅੰਦਰੋਂ ਮੈਂ ਦੇਖਣੀ ਹਾਂ ਤਾਂ ਲੋਬੀਆ ਹੀ ਨਿਕਲਦਾ, ਪਰ ਇਹ ਕੱਟਣ ਵਾਲੀਆਂ ਹੁੰਦੀਆਂ ਨੇ। ਚਲੋ ਵੀ ਦੇਖ ਲਓ, ਅਸੀਂ ਅੱਜ ਫਲੀਆਂ ਪਕਾਉਣ ਲੱਗੇ ਹਾਂ, ਅਤੇ ਫਿਰ ਤੁਹਾਨੂੰ ਪਕਾ ਕੇ ਤੁਹਾਨੂੰ ਦਿਖਾ ਵੀ ਦੇਵਾਂਗੀ ਮੈਂ, ਬਹੁਤ ਟੇਸਟੀ ਬਣਦੀਆਂ ਨੇ। पहली बार देखा ऐसा जलवा, हाँ ऐसा जलवा, ये लड़की है या शोला। तो लो ही पहली वार तुसी देख लो, लम्बियां फलियां कई लोगों ने शायद ना देखिया होण, बहुत सारे लोगों ने देखिया होणगियां, लेकिन जिन्होंने नहीं देखिया भी देख लो बई, पूरे मेरे जिहड़ा कटिंग बोर्ड है ये तो भी नीचे जा रही ने, खासियां लंबियां ने। कटिंग हो गई है, फलियां भी कट लियाँ, आलू कट के मैं रख लेने, ते नाल सारा मसाला इहदा प्याज टमाटर हरी मिर्च अदरक तो मेरे को प्याज से टुकड़ा, मैं क्या चलो उपरों दी पा दांगी, अगर ज़रूरी नहीं है कि फलियां च पाओ। नाल मैं कटिया खीरा, नाल मिठा तरबूज। मैं इस तरह फड़ के खानी हाँ हाथ में। इस तो मैं अपने वास्ते जरा बड़े स्लाइस कट लेनी हाँ, तो बाकी छोटे स्लाइस कट लेनी हाँ भई, अपनी पसंद अपनी नसीब ना अपना। मैं छोटा सा एक बच्चा हूँ, मैं काम करूँगा बड़े, छोटा सा एक बच्चा हूँ। चलो भी छोटा बच्चा जड़ा भी इन्हें छलियाँ भी उबलनियाँ रख दित्तियां ने, उन्होंने जोश आ रहा, जोशो खरोश के नाल उबल रही ने। तो बस थोड़ा जा हो जाएगा, क्योंकि इत्थे दी छली बड़ी नरम होंदी है, बहुत ज़्यादा टाइम नहीं लेगा। तो बस छली जब तक पकेगी, असी फिर अपना काउंटर वगैरह साफ़ कर लिया, तो हुण असी फिरांगे वैक्यूम करांगे, सारे मशीन चलावांगे।
ਪਿਆਜ਼ ਸ਼ਾਮਿਲ ਕਰ ਦਿੱਤੇ ਅਸੀਂ ਆਇਲ ਦੇ ਵਿੱਚ। ਛੱਲੀਆਂ ਉਬਲ ਗਈਆਂ ਨੇ ਤੇ ਨਾਲ ਨਾਲ ਪੱਕਦੀ ਪਈ ਸਾਡੀ ਹਾਂਡੀ। ਪਿਆਜ਼ ਸਾਡੇ ਤਕਰੀਬਨ ਗੁਲਾਬੀ ਹੋ ਗਏ ਨੇ। ਹੁਣ ਅਸੀਂ ਇਹਦੇ ਵਿੱਚ ਹਰੀ ਮਿਰਚ, ਟਮਾਟਰ, ਅਦਰਕ ਸ਼ਾਮਿਲ ਕਰ ਦੇਵਾਂਗੇ। ਇਹਦੇ ਵਿੱਚ ਜਾਏਗਾ ਜ਼ਾਇਕੇ ਦੇ ਹਿਸਾਬ ਦੇ ਨਾਲ ਨਮਕ, क्योंकि कुछ लोग बड़ा तेज़ नमक ज़्यादा नमक खाते हैं, कुछ लोग घट खाते हैं। अपने हिसाब के नाल पा लोगे। हल्दी तो तुम थोड़ी ज़्यादा भी पा लोगे, हल्दी बहुत अच्छी होती है, फ़ायदेमंद। तो मैं फलियां जरा चटपटी बनानियां ने, इस तो मैं लाल मिर्चों का भी तो हरिया मिर्चों का भी बई जे तेरे दी विच पा दिता वे, ताकि अच्छी जी हांडी पके मज़ेदार चटपटी। इस तो मैं लाल मिर्च 1 चम्मच छोटा पाई है और हरी मिर्च 3 अदद कट के पाई। थोड़ा जहा इस मसाले में भुनांगे, बहुत ज़्यादा असी उन्होंने नहीं करांगे, क्योंकि बस विच फिर असी सब्ज़ी शामिल कर देंगे जी भी असी सब्ज़ी पर बनानी है। अज मैं बना रही हूँ आलू फलियाँ, तो इसलिए मैं बिस्मिल्लाहिर्रहमानिर्रहीम इस तरह कभी असी बचपन में ना आलू फलियाँ तो पकदी होंदे सन। फलियाँ ज़्यादातर साडे घर ना कीमे विच बनदियां होंदियां सन, कीमा फलियाँ या फलियाँ बकरे का गोश्त ते फलियाँ। मेरे अब्बू नूं बहुत पसंद हुंदा सी, इन्ना उन्होंने अच्छा लगता सी ना। इत्थे साडे घर ज़्यादातर वो बनदियां सन। ते जदों मैं अपने ससुराल गई, उत्थे भी आलू फलियाँ बनदे सन, ते असीं फिर आलू फलियाँ सीख ले बनाने, ते इस तरह बनाते रहे। और इस तरह ही मुंगरे आते हैं सर्दियों में, मुंगरे मुंगरे मूलियां तो निकलते, वो भी आलू के नाल बने होंगे ना, तो बहुत टेस्टी लगते हैं। पर इतफाक ना मुंगरे साढ़े घर कभी भी नहीं बने सन। मेरी एक फ्रेंड सी कनीज़ फातमा का घर स्कूल के कोल ही सी। उत्थे असी कभी कभी अद्धी छुट्टी में जो चले जाना ना, तो अम्मी ने बड़ी अच्छी हांडी पकाई होंदी सी। उन्होंने सानू प्लेट च पा के कहना खा लो। मूंगरे उन्होंने हाथ के खाने तो मैनू बड़े चंगे लगने, तो मैनू अज भी याद है। तो चलो बई हुण काफ़ी हद तक मिक्स हो गया वे। असीं इहनूं हल्का जिहा शू करांगे, ज़्यादा नहीं करांगे शू, बस मैनू तो आइडिया वे। तो मैं इस तो उन्ना की करांगी। तुसीं अगर कुकर नहीं भी है तो हांडी नूं बस हल्की अग ते ढक दवो। सब्ज़ी जिहड़ी है अपने ही सेक विच और अपने पानी च गल जाती है, ज़्यादा हुण पानी शानी नहीं पाना पैंदा। कम काज करके बहुत थकावट हो गई है, तो हुण मैं बना रही हाँ चाय का 1 कप, इंग्लिश टी, ते नाल हलवा बचिया पिया सी, मैं गर्म कर लिया। पूरा नहीं खावांगी, थोड़ा जिहा खावांगी, पर एक नाल हलवा खावांगे, नाल असी पियांगे चाह, तो फिर उस तो बाद असी बाकी अपने काम काज निपटावांगे। लो भी सोहनी सोहनी चाह, बड़ा सारा मग, ते असी खाण लगे हलवा। मरूंगी नाल तेरे वे टिकटां 2 ले लई, हो जिथे चलेंगा चलूंगी नाल तेरे, हो टिकटां 2 ले लई। चलो भी टिकटां 2 ले लई। ते एक टिकट ना गुजारा नहीं होना, 2 लैनियां पैणियां ने। ए देख लो भी हांडी साडी हो गई है तैयार, ते असी हुण इहनूं खावांगे, चखांगे, तो पता चलेगा। देखण नूं बड़ी चंगी भी लगती है, सादी हांडी, बिल्कुल सादी हांडी ते बन के तैयार हो गई है आलू फलियाँ। लसन लसन लसन, ताज़ा लसन देख लो बई, बिल्कुल फ्रैश गार्लिक,
ਤੇ ਇਹ ਮੈਂ ਉਹਦੇ ਵਾਸਤੇ ਭੂਕਾਂ ਵਾਸਤੇ ਲਾਇਆ ਸੀ ਕਿ ਸਰਦੀਆਂ 'ਚ ਅਸੀਂ ਆਮਲੇਟ ਬਣਾ ਕੇ ਖਾਂਦੇ ਹਾਂ ਭੂਕਾਂ ਦਾ, ਤੇ ਉਹਦੇ ਵਾਸਤੇ ਲਾਇਆ ਸੀ। ਅੱਜ ਕਿਆਰੀ ਸਾਫ਼ ਕੀਤੀ ਨਾ ਤੇ ਵਿੱਚੋਂ ਨਿਕਲ ਆਇਆ ਕਿ ਉਹ ਭੂਕਾਂ ਦਾ ਖਤਮ ਹੋ ਗਈਆਂ, ਹੁਣ ਨਵਾਂ ਆਏਗਾ, ਲੇਕਿਨ ਅੰਦਰੋਂ ਬਿਲਕੁਲ ਫਰੈਸ਼ ਗਾਰਲਿਕ ਜਿਹੜਾ ਨਿਕਲ ਆਇਆ। ਇੰਨੀ ਮੈਨੂੰ ਖੁਸ਼ੀ ਹੋਈ ਨਾ ਇੰਨੀ ਜ਼ਿਆਦਾ ਮੈਨੂੰ ਖੁਸ਼ੀ ਹੋਈ ਤੇ ਲੋ ਬਈ ਘਰ ਦਾ ਲਸਣ ਵੀ ਨਿਕਲ ਆਇਆ ਤਾਜ਼ਾ ਤਾਜ਼ਾ। ਤੇ ਮੈਂ ਫਿਰ ਉਹਨੂੰ ਲੈ ਕੇ ਆ ਗਈ, ਮੈਂ ਕਿਹਾ ਚਲੋ ਉੱਥੇ ਅਸੀਂ ਦੁਬਾਰਾ ਲਾ ਦੇਵਾਂਗੇ, ਹੋਰ ਜਵੇ ਦੇ ਲਾ ਦੇਵਾਂਗੇ, ਪਰ ਬਿਲਕੁਲ ਫਰੈਸ਼ ਜਿਹੜਾ ਵੇ ਅਸੀਂ ਇਸਤੇਮਾਲ ਕਰਨੇ ਆ। ਅਸੀਂ ਹਾਂਡੀ ਵਿੱਚ ਪਾਵਾਂਗੇ ਤੇ ਇਹਨੂੰ ਤਾਂ ਛਿੱਲਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਭਈ, ਬਿਲਕੁਲ ਬਸ ਇਹਦੇ ਉੱਪਰ ਸਮਝੋ ਮਿੱਟੀ ਹੈ, ਹਲੇ ਛਿਲਕਾ ਇੱਥੇ ਬੜਿਆ ਨਹੀਂ ਹੈ। ਔਰ ਦੇਖੋ ਕਿੰਨੀ ਅੱਛੀ ਕਲੀਆਂ ਨਿਕਲ ਆਈਆਂ ਨੇ। ਹੁਣ ਇਹਨਾਂ ਨੂੰ ਮੈਂ ਧੋ ਲਵਾਂਗੀ ਔਰ ਇਹਨਾਂ ਨੂੰ ਧੋ ਕੇ ਮੈਂ ਹਾਂਡੀ ਵਿੱਚ ਪਾਵਾਂਗੀ। ਔਰ ਯਕੀਨ ਮੰਨੋ ਇੰਨੀ ਅੱਛੀ ਖੁਸ਼ਬੂ ਆ ਰਹੀ ਹੈ ਇਹਨਾਂ ਦੀ, ਬਹੁਤ ਹੀ ਅੱਛੀ ਖੁਸ਼ਬੂ ਆ ਰਹੀ ਹੈ ਲਸਣ ਦੀ ਜਿਹੜੀ ਖੁਸ਼ਬੂ ਹੁੰਦੀ ਹੈ। ਤੇ ਇਹ ਵੇ ਕਿ ਚਲੋ ਵੀ ਗਾਰਡਨਿੰਗ ਕੀਤੀ ਹੈ, ਗਾਰਡਨਿੰਗ ਦੇ ਬੜੇ ਫਾਇਦੇ ਹੁੰਦੇ ਨੇ, ਤੁਸੀਂ ਕਰਦੇ ਹੋ ਤੁਹਾਨੂੰ ਇੱਕ ਖੁਸ਼ੀ ਬੜੀ ਮਿਲਦੀ ਹੈ। ਇਹ ਚੀਜ਼ ਅਸੀਂ ਬਾਜ਼ਾਰ ਤੋਂ ਆਉਂਦੇ ਅੰਦਰ ਲਸਣ ਸਾਡੇ ਕਿਹੜਾ ਕੋਈ ਪਹਿਲੀ ਦਫਾ ਮੈਂ ਦੇਖਿਆ, ਪਰ ਇਸ ਤਰ੍ਹਾਂ ਜਦੋਂ ਤੁਸੀਂ ਕੋਈ ਘਰ ਵਿੱਚ ਚੀਜ਼ ਉਗਾਉਂਦੇ ਹੋ ਔਰ ਫਿਰ ਉਹਨੂੰ ਇਸਤੇਮਾਲ ਕਰਦੇ ਹੋ ਕੱਢ ਕੇ, ਚਾਹੇ ਧਨੀਏ ਦੇ 4 ਪੱਤੇ ਹੋਣ, ਪੁਦੀਨੇ ਦੇ, ਪਰ ਇਹ ਦੇਖੋ ਕਿੰਨੀਆਂ ਸੋਹਣੀਆਂ ਕਲੀਆਂ, ਕਿੰਨਾ ਸੋਹਣਾ ਗਾਰਲਿਕ, ਘਰ ਦਾ ਫਰੈਸ਼ ਗਾਰਲਿਕ। ਮੈਂ ਤਾਂ ਬੜੀ ਖੁਸ਼ ਹਾਂ ਬਈ, ਅੱਜ ਤਾਂ ਬਹੁਤ ਜ਼ਿਆਦਾ ਮੈਨੂੰ ਖੁਸ਼ੀ ਹੋ ਰਹੀ ਹੈ। ਫੀਲਿੰਗ ਜਿਹੜੀ ਹੈ ਨਾ ਮੇਰੀ ਬੜੀ ਚੰਗੀਆਂ ਫੀਲਿੰਗ ਨੇ। ਇਹ ਤਾਂ ਛਿਲਕਾ ਵੀ ਬਣ ਰਿਹਾ ਸੀ, ਇਹ ਦੇਖੋ ਇਹਦਾ ਛਿਲਕਾ ਜਿਹੜਾ ਵੇ ਛਿਲਕਾ ਵੀ ਬਣ ਗਿਆ। ਇਹ ਮੈਂ ਛਿਲਕਾ ਇਸ ਤਰ੍ਹਾਂ ਲਾਤਾ ਕਿਉਂਕਿ ਮਲਿਆ ਨਾਲ ਬਿਲਕੁਲ ਫਰੈਸ਼ ਹੈ ਤੇ ਨਾਲ ਹੀ ਛਿਲਕਾ ਉਤਰ ਗਿਆ, ਸਾਰੀਆਂ ਛਿਲੀਆਂ ਗਈਆਂ ਨੇ ਤੇ ਇਹ ਇੱਕ ਦੇ ਉੱਪਰ ਮੈਨੂੰ ਛਿਲਕਾ ਨਜ਼ਰ ਵੀ ਆ ਗਿਆ ਵੇ। ਲੋ ਵੀ ਸੁਭਾਨ ਅੱਲਾਹ ਵ ਬਿਹਮਦਿਹੀ ਸੁਭਾਨ ਅੱਲਾਹੁਲ ਅਜ਼ੀਮ। ਅਸੀਂ ਆਪਣੇ ਰੱਬ ਦੀ ਕਿਸ ਨਿਆਮਤ ਦਾ ਸ਼ੁਕਰ ਅਦਾ ਕਰੀਏ, ਅਸੀਂ ਕਰ ਹੀ ਨਹੀਂ ਸਕਦੇ ਹਾਂ। ਤੁਸੀਂ ਦੇਖੋ ਉਹ ਹੀ ਮਿੱਟੀ ਹੈ, ਉਹਦੇ ਵਿੱਚ ਜਿਹੜੇ ਅਸੀਂ ਚੀਜ਼ ਪਾਉਂਦੇ ਹਾਂ। ਅਗਰ ਅਸੀਂ ਆਲੂ ਬੀਜ ਦਿੰਦੇ ਹਾਂ ਤਾਂ ਆਲੂ ਨਿਕਲ ਆਉਂਦੇ ਨੇ, ਅਸੀਂ ਧਨੀਆ ਬੀਜ ਦਿੰਦੇ ਹਾਂ ਤਾਂ ਧਨੀਆ ਨਿਕਲ ਆਉਂਦਾ। ਫਾਈਨਲੀ ਮੈਂ ਧੋ ਲਿਆ ਸਾਰੀਆਂ ਕਲੀਆਂ ਨੂੰ ਔਰ ਕਿੰਨੀਆਂ ਸਾਫ਼ ਹੋ ਗਈਆਂ ਨੇ, ਨਿਖਰ ਗਈਆਂ ਨੇ, ਸਾਫ਼ ਹੋ ਗਈਆਂ ਨੇ। ਇਹ ਅਸੀਂ ਹੁਣ ਇਹਦੇ ਬਣਾਵਾਂਗੇ ਚਟਨੀ ਬਣਾਵਾਂਗੀ ਜਾਂ ਮੈਂ ਹਾਂਡੀ 'ਚ ਪਾਵਾਂਗੀ, ਮੇਰਾ ਇਸਤੇਮਾਲ ਹੋਏਗਾ। ਔਰ ਬਸ ਬਈ ਖੁਸ਼ੀ ਦੀ ਇੰਤਹਾ ਵੇ ਕਿ ਅਸੀਂ ਵੀ ਜਿਹੜਾ ਫਾਰਮਰ ਬਣ ਗਏ ਹਾਂ।